ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰ ਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ ਅੱਜ 16 ਅਕਤੂਬਰ 2013 31 ਅੱਸੂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਨਾਲ ਕਰਦੇ ਹਾਂ। ਜੀ ਸਾਡੀ ਪਹਿਲੀ ਈਮੇਲ ਆਈ ਹੈ ਚੰਡੀਗੜ੍ਹ ਤੋਂ ਵੀਰ ਅਮਰਜੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਇਸ ਈਮੇਲ ਦਾ ਸਬੰਧ ਪਹਿਲਾਂ ਤੋਂ ਵਿਚਾਰੇ ਜਾ ਚੁੱਕੇ ਤੁਹਾਡੇ ਪ੍ਰੋਗਰਾਮ ਨਾਲ ਹੈ, ਜਿਸ ਦਾ ਵਿਸ਼ਾ ਸੀ ਕਿ ਹਿੰਦੁਸਤਾਨ ਦਾ ਕੀ ਮਤਲਬ ਹੈ ਅਤੇ ਭਾਰਤ ਦਾ ਸਰਕਾਰੀ ਨਾਮ ਕੀ ਹੈ। ਭਾਰਤੀ ਰਾਸ਼ਟਰੀ ਗਾਨ ਜਿਸ ਨੂੰ ਨੋਬਲ ਇਨਾਮ ਜੇਤੂ ਰਵਿੰਦਰਨਾਥ ਟੈਗੋਰ ਨੇ ਲਿਖਿਆ ਸੀ, ਇਸ ਦਾ ਹਿੰਦੀ ਰੂਪਾਂਤਰ 24 ਜਨਵਰੀ 1950 ਨੂੰ ਭਾਰਤ ਦੀ ਸੰਵਿਧਾਨ ਸਭਾ ਵੱਲੋਂ ਰਾਸ਼ਟਰੀ ਗਾਨ ਵਜੋਂ ਮਨਜ਼ੂਰ ਕੀਤਾ ਗਿਆ ਸੀ। ਇਸ ਨੂੰ ਪਹਿਲੀ ਵਾਰ ਭਾਰਤੀ ਰਾਸ਼ਟਰੀ ਕਾਂਗਰਸ ਦੇ ਕਲਕੱਤਾ ਸੈਸ਼ਨ 'ਚ 27 ਦਸੰਬਰ 1911 ਨੂੰ ਗਾਇਆ ਗਿਆ ਸੀ। ਇਸ ਮੁਕੰਮਲ ਗੀਤ ਦੇ 5 ਫਿਕਰੇ ਹਨ। ਫਿਰ ਇਹਨਾਂ ਨੇ ਜਨ ਗਣ ਮਨ ਦਾ ਮੁਕੰਮਲ ਗੀਤ ਲਿਖਿਆ ਹੈ। ਇਹਨਾਂ ਅਨੁਸਾਰ ਇਸ ਰਾਸ਼ਟਰੀ ਗਾਨ ਵਿੱਚ ਭਾਰਤ ਸ਼ਬਦ 2 ਵਾਰ ਆਇਆ ਹੈ। ਇਸ ਰਾਸ਼ਟਰੀ ਗਾਨ ਵਿੱਚ ਵੀ ਕਿਤੇ ਹਿੰਦੂ ਜਾਂ ਹਿੰਦੁਸਤਾਨ ਸ਼ਬਦ ਇਸਤੇਮਾਲ ਨਹੀਂ ਕੀਤਾ ਗਿਆ, ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਹਿੰਦੁਸਤਾਨ ਨੂੰ ਇੱਕ ਸਤਿਕਾਰਤ ਸ਼ਬਦ ਨਹੀਂ ਸਮਝਿਆ ਗਿਆ। ਚੰਗਾ ਹੋਵੇਗਾ ਕਿ ਇਸ ਨੂੰ ਇੰਡੀਆ ਹੀ ਕਿਹਾ ਜਾਵੇ। ਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਅਮਰਜੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਦੀ ਲਗਾਤਾਰਤਾ ਨਾਲ ਇਹ ਤੀਸਰੀ ਈਮੇਲ ਹੈ ਜਿਸ ਦਾ ਅਸੀਂ ਅਜੇ ਤੱਕ ਜਵਾਬ ਨਹੀਂ ਦੇ ਸਕੇ। ਪਹਿਲੀਆਂ 2 ਈਮੇਲਸ ਵੀ ਇਹਨਾਂ ਦੀਆਂ ਪੈਂਡਿੰਗ ਨੇ ਜੀ, ਕਿਉਂਕਿ ਜਿਹੜੇ ਵੀ ਵਿਸ਼ੇ ਨੂੰ ਇਹ ਛੂੰਹਦੇ ਨੇ, ਆਪ ਇਤਿਹਾਸ ਦੇ ਵਿਦਿਆਰਥੀ ਨੇ। ਇਹਨਾਂ ਦੇ ਪਿਤਾ ਜੀ ਬਹੁਤ ਵੱਡੇ ਸਕਾਲਰ ਸਨ ਸਿੱਖੀ ਦੇ, ਜੀ ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ। ਸੋ ਮੈਨੂੰ ਇਹਨਾਂ ਦੀ ਹਰ ਗੱਲ ਬੜੀ ਧਿਆਨ ਦੇ ਨਾਲ ਜਿਹੜੀ ਹੈ ਉਹ ਮੈਂ ਪੜ੍ਹਦਾ ਹਾਂ, ਉਸ ਦੇ ਉੱਤੇ ਸੋਚਦਾ ਜੀ। ਔਰ ਮੈਂ ਹਮੇਸ਼ਾ ਚਾਹੁੰਦਾ ਹਾਂ ਵੀ ਕਿਉਂਕਿ ਇਹਨਾਂ ਦੀ ਲਿਖਤ ਡੂੰਘਾਈ ਔਰ ਇਤਿਹਾਸਕ ਹਵਾਲਿਆਂ ਨਾਲ ਹੁੰਦੀ ਹੈ ਕਿ ਉਸ ਨਾਲ ਇਨਸਾਫ ਕੀਤਾ ਜਾਏ, ਉਸ ਦੀ ਚਰਚਾ ਵੀ ਉਸੇ ਨੁਕਤੇ ਤੋਂ ਕੀਤੀ ਜਾਏ ਜਿਵੇਂ ਕਿ ਉਹ ਬੜੀ ਜਿਹੜੀ ਹੈ ਰੀਝ ਦੇ ਨਾਲ ਉਹਨਾਂ ਇਸ਼ੂਜ਼ ਨੂੰ ਰਿਸਰਚ ਕਰਦੇ ਨੇ ਜੀ। ਸੋ ਇਸ ਤੋਂ ਪਹਿਲਾਂ ਕਿਉਂਕਿ ਕਿਸੇ ਦਰਸ਼ਕ ਦੀ ਈਮੇਲ ਸੀ ਜਿਹਦੇ 'ਚ ਉਹਨੇ ਹਿੰਦੁਸਤਾਨ ਇੰਡੀਆ ਦੇ ਅਰਥ ਪੁੱਛੇ ਸਨ, ਕਾਫੀ ਹਫ਼ਤੇ ਪਹਿਲਾਂ ਦੀ ਗੱਲ ਹੈ ਜੀ। ਤੇ ਉਸ ਦੇ ਉੱਤੇ ਅਸੀਂ ਆਪਣੀ ਵਿਚਾਰ ਦਿੱਤੀ ਸੀ ਕਿ ਕਿਵੇਂ ਇਹ ਸ਼ਬਦ ਸਮੇਂ ਦੇ ਨਾਲ ਕਿੱਥੋਂ ਆਏ, ਕਿਵੇਂ ਪ੍ਰਚਲਿਤ ਹੋਏ ਜੀ। ਔਰ ਅੱਜ ਜਦੋਂ ਕਿ ਇੱਕ ਬੱਚੀ ਨੇ ਸਕੂਲ ਗੋਇੰਗ ਚਾਈਲਡ, ਉਹਨੇ ਪੁੱਛਿਆ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਥੱਲੇ ਵੀ ਕੀ ਨਾਂ ਹੈ ਤੁਹਾਡੇ ਦੇਸ਼ ਦਾ, ਤੁਸੀਂ ਇੰਡੀਆ ਹੋ, ਭਾਰਤ ਹੋ, ਹਿੰਦੁਸਤਾਨ ਹੋ, ਕੋਈ ਹੋਰ ਗੁਪਤ ਨਾਂ ਰੱਖਿਆ ਹੋਇਆ ਜੀ। ਤੇ ਉਹਨਾਂ ਦੀਆਂ ਮਿਨਿਸਟਰੀਆਂ ਦੇ ਵਿੱਚ ਉਹ ਚਿੱਠੀ ਘੁੰਮਦੀ ਰਹੀ ਤੇ ਅਖੀਰ ਉਹਨੂੰ ਇਹੀ ਕਿਹਾ ਗਿਆ ਕਿ ਜੀ ਇਸ ਬਾਰੇ ਅਜੇ ਸਾਨੂੰ ਪਤਾ ਨਹੀਂ ਹੈ ਜਾਂ ਸ਼ੋਰ ਨਹੀਂ ਹੈ। ਸੋ ਜਿਸ ਮੁਲਕ ਦਾ ਨਾਂ ਵੀ ਉਸ ਦੇਸ਼ ਦੇ ਜਿਹੜੀ ਆਬਾਦੀ 1 ਬਿਲੀਅਨ 200 ਮਿਲੀਅਨ ਤੋਂ ਜ਼ਿਆਦਾ ਹੈ, ਉਹਨਾਂ ਨੂੰ ਨਹੀਂ ਪਤਾ। ਜ਼ਾਹਿਰ ਹੈ ਵੀ ਦੇਸ਼ ਤਾਂ ਹੈ ਹੀ ਨਹੀਂ ਸੀ ਕਦੇ। ਜਦੋਂ ਕੋਈ ਚੀਜ਼ ਤੁਸੀਂ ਲੱਤ ਇੱਧਰੋਂ ਬਾਹ ਇੱਥੋਂ ਲੈ ਲੂ ਕੇ ਇਕੱਠੀ ਕਰਦੇ ਹੋ ਤਾਂ ਫਿਰ ਇਹੋ ਜਿਹਾ ਹੀ ਹਾਲ ਹੁੰਦਾ। ਜਿਵੇਂ ਅਸੀਂ ਕੱਲ੍ਹ ਹੀ ਵਿਚਾਰ ਕੀਤਾ ਸੀ ਵੀ ਕਿਵੇਂ ਈਵਨ ਹਾਲਾਂਕਿ ਹੈਦਰਾਬਾਦ ਬਾਰੇ ਮੈਨੂੰ ਪਤਾ ਸੀ ਵੀ 1948 ਦੇ ਵਿੱਚ ਇਸ ਨੂੰ ਭਾਰਤ ਨਾਲ ਜ਼ਬਰਦਸਤੀ ਜੋੜਿਆ ਗਿਆ, ਐਨੈਕਸ ਕੀਤਾ ਗਿਆ, ਕਸ਼ਮੀਰ ਦੇ ਝਗੜੇ ਦਾ ਪਤਾ ਹੈ ਜੀ। ਪਰ ਕਿਵੇਂ ਈਵਨ ਤ੍ਰਿਪੁਰਾ ਜਾਂ ਮਨੀਪੁਰ ਇਹ ਵੀ 1948 ਦੇ ਵਿੱਚ ਇਹਨਾਂ ਨੇ ਕੰਕਰ ਕੀਤੇ ਔਰ ਗੋਆ ਜਿਹੜਾ 1961 ਦੇ ਵਿੱਚ ਕੀਤਾ। ਸੋ ਇਸ ਤਰੀਕੇ ਦਾ ਦੇਸ਼ ਜਦੋਂ ਤੁਸੀਂ ਬਣਾਉਂਦੇ ਹੋ ਜਾਂ ਅੰਗਰੇਜ਼ ਛੱਡ ਗਏ ਆਪਣੀ ਐਡਮਿਨਿਸਟ੍ਰੇਟਿਵ ਯੂਨਿਟ ਨੂੰ, ਸੋ ਇਹ ਜਿਨ੍ਹਾਂ ਦਾ ਆਧਾਰ ਨਹੀਂ ਹੈ, 1000 ਸਾਲ ਦੀ ਗੁਲਾਮੀ ਹੈ, ਉਹਦੇ 'ਚ ਕੀ ਆ ਜੇ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਨੂੰ ਆਪ ਨੂੰ ਵੀ ਨਹੀਂ ਪਤਾ ਲੱਗਦਾ ਵੀ ਕਿੱਥੇ ਹਨੇਰਾ ਹੈ ਤੇ ਕਿੱਥੇ ਚਾਨਣ ਹੈ ਜੀ। ਉਹਨਾਂ ਨੇ ਜਿਹੜਾ ਭਾਰਤੀ ਰਾਸ਼ਟਰੀ ਗਾਨ ਹੈ ਉਸ ਦਾ ਹਵਾਲਾ ਦੇ ਕੇ ਇਹ ਗੱਲ ਕਹੀ ਹੈ ਕਿ ਇਹ ਜਿਹੜਾ ਇਸ ਦੇ ਵਿੱਚ ਸ਼ਬਦ, ਔਰ ਉਹਨਾਂ ਨੇ ਕਿਹਾ ਵੀ ਇਹ ਰਵਿੰਦਰਨਾਥ ਟੈਗੋਰ ਨੇ ਲਿਖਿਆ, ਜਿਹੜਾ ਜ਼ਾਹਰ ਹੈ ਉਹਨੇ ਲਿਖਿਆ। ਔਰ ਪਹਿਲੀ ਵਾਰ ਇਹ 27 ਦਸੰਬਰ 1911 ਨੂੰ ਕਾਂਗਰਸ ਦੇ ਜਿਹੜਾ ਕਲਕੱਤਾ ਸੈਸ਼ਨ ਦੇ ਵਿੱਚ ਇਸ ਨੂੰ ਗਾਇਆ ਗਿਆ ਸੀ ਰਾਸ਼ਟਰੀ ਗੀਤ ਦੇ ਤੌਰ ਤੇ ਜੀ। ਫਿਰ ਇਹਨਾਂ ਨੇ ਲਿਖਿਆ ਕਿ 24 ਜਨਵਰੀ 1950 ਨੂੰ ਸੰਵਿਧਾਨ ਸਭਾ ਨੇ, ਭਾਰਤ ਦੀ ਕਾਂਸਟੀਟਿਊਂਟ ਅਸੈਂਬਲੀ ਨੇ ਇਸ ਨੂੰ ਰਾਸ਼ਟਰੀ ਗੀਤ ਵਜੋਂ ਪ੍ਰਵਾਨ ਕੀਤਾ। ਸੋ ਇਹਨਾਂ ਦਾ ਕਹਿਣਾ ਹੈ ਵੀ ਕਿਉਂਕਿ ਇਹਦੇ 'ਚ ਭਾਰਤ 2 ਵਾਰ ਆਇਆ ਔਰ ਉਹਦੇ 'ਚ ਜ਼ਾਹਰ ਹੈ ਵੀ ਇਹ ਉਹਦੀ ਹਿੰਦੀ ਵਰਸ਼ਨ ਹੈ ਜਿਹੜੀ ਟੈਗੋਰ ਨੇ ਲਿਖੀ, ਓਰੀਜਨਲ ਤਾਂ ਸ਼ਾਇਦ ਬੰਗਲਾ ਵਰਜ਼ਨ ਸੀ ਜੀ। ਸੋ ਉਹਦੇ 'ਚੋਂ ਸ਼ੁਰੂਆਤ ਜਿਹੜਾ ਹੈ ਜਨ ਗਣ ਮਨ ਅਧਿਨਾਇਕ ਜੈ ਹੈ ਭਾਰਤ ਭਾਗਯ ਵਿਧਾਤਾ ਇਹਦੇ ਨਾਲ ਕਰਦਾ ਜੀ। ਸੋ ਉਹਦੇ 'ਚ ਜ਼ਾਹਰ ਹੈ ਕਿ ਸ਼ੁਰੂ 'ਚ ਭਾਰਤ ਦੀ ਕਿਸਮਤ ਕਰਨ ਵਾਲੇ, ਮੈਂ ਇਸ ਵੱਲ ਅੱਗੋਂ ਆਵਾਂਗਾ ਕਿ ਇਹ ਇਨਫੈਕਟ ਰਾਸ਼ਟਰੀ ਗੀਤ ਕਦੇ ਵੀ ਨਹੀਂ ਸੀ ਉਹਨੇ ਰਾਸ਼ਟਰੀ ਗੀਤ ਦੇ ਤੌਰ ਤੇ ਲਿਖਿਆ ਜੀ। ਇਹ ਕੀ ਸੀ ਲੇਕਿਨ ਮੈਂ ਉਹਨਾਂ ਦੀ ਈਮੇਲ ਦਾ ਹਵਾਲਾ ਦੇ ਰਿਹਾ।
ਸੋ ਉਹਨਾਂ ਨੇ ਕਿਹਾ ਵੀ ਇਸ 'ਚ 2 ਵਾਰ ਆਇਆ ਭਾਰਤ, ਲੇਕਿਨ ਸਾਨੂੰ ਜਿਹੜਾ ਹੈ ਅਲਟੀਮੇਟਲੀ ਇੰਡੀਆ ਹੀ ਇਸਤੇਮਾਲ ਕਰਨਾ ਚਾਹੀਦਾ। ਹੁਣ ਪਹਿਲਾਂ ਤਾਂ ਇਸ ਨੈਸ਼ਨਲ ਐਂਥਮ ਦੇ ਓਰੀਜਨ ਦੀ ਗੱਲ, ਹੁਣ ਜਦੋਂ 27 ਦਸੰਬਰ 1911 ਨੂੰ ਇਹ ਪੜ੍ਹਿਆ ਗਿਆ, ਜ਼ਾਹਰ ਹੈ ਕਿ ਉਦੋਂ ਨਾ ਤਾਂ ਦੇਸ਼ ਆਜ਼ਾਦ ਸੀ ਜੀ ਤੇ ਨਾ ਹੀ ਕਾਂਗਰਸ ਨੇ ਆਜ਼ਾਦੀ ਦਾ ਮਤਾ ਕੀਤਾ ਹੋਇਆ ਸੀ, ਕਿਉਂਕਿ ਕਾਂਗਰਸ ਨੇ ਵੀ ਆਪਣੀ ਮੁਕੰਮਲ ਆਜ਼ਾਦੀ ਭਾਰਤ ਨੂੰ ਅੰਗਰੇਜ਼ ਦੇਣ ਇਹ ਮਤਾ 29 ਮਾਰਚ 1929 ਨੂੰ ਰਾਵੀ ਦੇ ਕੰਢੇ ਜਦੋਂ ਲਾਹੌਰ ਦੇ ਵਿੱਚ ਕਾਂਗਰਸ ਸੈਸ਼ਨ ਹੋਇਆ, ਉਹਦੇ 'ਚ ਪਹਿਲੀ ਵਾਰ ਕਾਂਗਰਸ ਨੇ ਜਿਹੜਾ ਉਹ ਪੂਰਨ ਆਜ਼ਾਦੀ ਦੀ ਗੱਲ ਕੀਤੀ। ਉਦੋਂ ਤੋਂ ਪਹਿਲਾਂ 1886-87 ਤੋਂ ਲੈ ਕੇ ਜਦੋਂ ਕਾਂਗਰਸ ਨੂੰ ਸਰ ਹਿਊ ਰੋਜ਼ ਨੇ ਉਸ ਦੀ ਨੀਂਹ ਰੱਖੀ, ਇਹਨਾਂ ਦੀ ਮੰਗ ਡੋਮੀਨੀਅਨ ਸਟੇਟਸ ਸੀ, ਜਿਵੇਂ ਆਨੰਦਪੁਰ ਦੇ ਮਤੇ ਦੇ ਵਿੱਚ ਸੀ ਕਿ ਵੀ ਅੰਗਰੇਜ਼ ਰਹਿਣ ਜੀ, ਉਹੀ ਜਿਹੜਾ ਉਹ ਉੱਪਰੋਂ ਕੰਟਰੋਲ ਕਰਨ ਤੇ ਸਾਨੂੰ ਅੰਦਰੂਨੀ ਖੁਦ ਮੁਖਤਿਆਰੀ ਦਿੱਤੀ ਜਾਏ, ਇੰਟਰਨਲ ਆਟੋਨਮੀ ਦਿੱਤੀ ਜਾਏ। ਸੋ ਉਹਨੂੰ ਡੋਮੀਨੀਅਨ ਸਟੇਟਸ ਕਹਿੰਦੇ ਨੇ ਜੀ। ਹੁਣ ਫਿਰ ਜ਼ਾਹਰ ਹੈ ਵੀ ਇਹਨਾਂ ਦੀ ਗੱਲ ਤਾਂ ਗਲਤ ਨਹੀਂ ਹੈ ਕਿ ਵੀ ਇਹ ਪੜ੍ਹਿਆ 27 ਦਸੰਬਰ 1911 ਨੂੰ ਗਿਆ ਸੀ, ਪਰ ਆਜ਼ਾਦੀ ਦੀ ਤਾਂ ਗੱਲ ਹੀ ਨਹੀਂ ਸੀ। ਰਾਸ਼ਟਰੀ ਗਾਨ ਦੇ ਤੌਰ ਤੇ ਕਿਹਨੂੰ ਐਡਰੈਸ ਕੀਤਾ ਗਿਆ? ਸੋ ਇਹਦਾ ਜਵਾਬ ਜੇ ਮੈਂ ਜਾਂ ਕੋਈ ਸਾਡੀ ਵਿਚਾਰਧਾਰਾ ਵਾਲਾ ਦੇ, ਫਿਰ ਇਹ ਲੱਗੇਗਾ ਕਿ ਵੀ ਅਸੀਂ ਤਾਂ ਇਹਨਾਂ ਦੇ ਨੇਸ਼ਨ ਨੂੰ ਤਾਂ ਡੈਨੀਗ੍ਰੇਟ ਕਰਦੇ ਹਾਂ, ਇਹਨਾਂ ਦੇ ਨੈਸ਼ਨਲ ਐਂਥਮ ਨੂੰ ਵੀ ਕਰਦੇ ਹਾਂ ਜੀ। ਹੁਣ ਖੁਸ਼ਵੰਤ ਸਿੰਘ ਇਹਨਾਂ ਦਾ ਬੰਦਾ ਹੈ, ਉਹ ਕਨਫਿਊਜ਼ਡ ਰਿਹਾ ਸਾਰੀ ਉਮਰ, ਪਰ ਬਹੁ ਗਿਣਤੀ ਨੂੰ ਖੁਸ਼ ਕਰਨ ਤੇ ਰਿਹਾ। ਇੱਕ ਕੰਮ ਉਹਨੇ ਚੰਗਾ ਕੀਤਾ ਕਿ ਜਦੋਂ ਜੂਨ 84 ਦਾ ਘੱਲੂਘਾਰਾ ਵਾਪਰਿਆ, ਉਸ ਨੇ ਜਿਹੜਾ ਪਦਮ ਭੂਸ਼ਣ ਐਵਾਰਡ ਉਹਨੂੰ ਮਿਲਿਆ ਹੋਇਆ ਸੀ, ਉਹਨੇ ਵਾਪਸ ਕਰਤਾ ਗਵਰਨਮੈਂਟ ਨੂੰ ਪ੍ਰੋਟੈਸਟ ਦੇ ਵਿੱਚ। ਸੋ ਇਹ ਗੱਲ ਉਹਦੀ ਚੰਗੀ ਰਹੀ। ਨਹੀਂ ਤਾਂ ਕੁੱਲ ਮਿਲਾ ਕੇ ਉਸ ਦੀ ਰੱਬ ਪ੍ਰਤੀ ਪਹੁੰਚ, ਉਸ ਦੀ ਸਿੱਖੀ ਪ੍ਰਤੀ ਪਹੁੰਚ, ਉਸ ਦੀ ਸਾਡੀ ਕਰੰਟ ਸਟਰਗਲ ਸੰਤ ਭਿੰਡਰਾਂ ਵਾਲਿਆਂ ਬਾਰੇ ਪਹੁੰਚ, ਉਹ ਹਮੇਸ਼ਾ ਹੀ ਵਿਰੋਧੀਆਂ ਦੇ ਹੱਕ 'ਚ ਜਾਣ ਵਾਲੀ ਰਹੀ। ਪਰ ਇਸ ਮਾਮਲੇ 'ਚ ਉਹਨੇ ਸੱਚ ਲਿਖਿਆ ਔਰ ਉਹਨੇ ਇਹ ਕਿਹਾ ਵੀ ਜਿਹਨੂੰ ਇਹ ਰਾਸ਼ਟਰੀ ਗੀਤ ਇਹਨਾਂ ਨੇ ਬਣਾਇਆ, ਇਹ ਅਸਲ ਵਿੱਚ ਜਦੋਂ ਇੰਗਲੈਂਡ ਦਾ ਬਾਦਸ਼ਾਹ ਭਾਰਤ ਦੇ ਦੌਰੇ ਤੇ ਆਇਆ 20ਵੀਂ ਸਦੀ ਦੀ ਬਿਗਨਿੰਗ 'ਚ, ਔਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਰਵਿੰਦਰਨਾਥ ਟੈਗੋਰ ਨੂੰ ਅੰਗਰੇਜ਼ਾਂ ਨੇ ਸਰ ਦਾ ਖਿਤਾਬ ਦਿੱਤਾ ਸੀ, ਸਰ ਰਵਿੰਦਰਨਾਥ ਟੈਗੋਰ। ਉਹਨਾਂ ਦਾ ਪਿਓ ਵੀ ਟੈਗੋਰ ਦਾ ਜਿਹੜਾ ਹੈ ਸ਼ਾਇਦ ਬਾਬੂ ਦਵਿੰਦਰ ਨਾਥ ਸੀ, ਉਹ ਵੀ ਅੰਗਰੇਜ਼ਾਂ ਦਾ ਪਿੱਠੂ ਸੀ। ਔਰ ਹਾਲਾਂ ਉਹ ਸਰ ਦਾ ਖਿਤਾਬ ਟੈਗੋਰ ਨੇ ਜਦੋਂ 1919 ਦਾ ਜਲਿਆਂਵਾਲੇ ਬਾਗ ਦਾ ਸਾਕਾ ਉਹਨੇ ਡਾਇਰ ਨੇ ਵਰਤਾਇਆ ਤੇ ਉਹਨੇ ਪ੍ਰੋਟੈਸਟ ਦੇ ਵਿੱਚ ਵਾਪਸ ਕਰ ਦਿੱਤਾ ਸੀ ਟੈਗੋਰ ਨੇ, ਜਿਹੜੀ ਚੰਗੀ ਗੱਲ ਸੀ ਜੀ। ਪਰ ਇਹ ਜਿਹੜਾ ਗੀਤ ਹੈ ਜਿਹਨੂੰ ਅੱਜ ਹਿੰਦੁਸਤਾਨ ਦੇ 1 ਬਿਲੀਅਨ 200 ਮਿਲੀਅਨ ਲੋਕਾਂ ਦੇ ਸੰਘ 'ਚੋਂ ਉਤਾਰਿਆ ਜਾਂਦਾ ਹੈ ਕਿ ਇਹ ਸਾਡਾ ਪ੍ਰਾਈਡ ਹੈ ਦੇਸ਼ ਦਾ, ਇਹ ਅਸਲ 'ਚ ਟੈਗੋਰ ਨੇ ਇੰਗਲੈਂਡ ਦੇ ਬਾਦਸ਼ਾਹ ਦੀ ਸਿਫਤ ਦੇ ਵਿੱਚ ਜਦੋਂ ਭਾਰਤ ਆਇਆ ਜੀ, ਉਸ ਦੀ ਸਿਫਤ ਦੇ ਵਿੱਚ ਲਿਖਿਆ ਸੀ ਕਿ ਜਨ ਗਨ ਮਨ ਅਧਿਨਾਇਕ ਜਾਇਆ ਹੈ, ਭਾਰਤ ਭਾਗਯ ਵਿਧਾਤਾ, ਕਿ ਤੂੰ ਭਾਰਤ ਦੀ ਕਿਸਮਤ ਦਾ ਬਣਾਉਣ ਵਾਲਾ ਜੀ। ਔਰ ਉਹਦੇ 'ਚ ਜਿਹੜੇ ਉਦੋਂ ਅੱਜ ਤਾਂ 25 ਤੋਂ ਜ਼ਿਆਦਾ ਸੂਬੇ ਨੇ, ਲੇਕਿਨ ਉਦੋਂ ਜਿਹੜੇ ਉਹਨਾਂ ਦੇ ਪ੍ਰੋਵਿੰਸ ਸੀ ਪੰਜਾਬ, ਸਿੰਧ, ਗੁਜਰਾਤ, ਮਰਾਠਾ, ਦਰਾਵੜ, ਉਤਕਲ, ਬੰਗ, ਉਤਕਲ ਉੜੀਸਾ ਲਈ, ਬੰਗ ਬੰਗਾਲ ਲਈ ਜੀ, ਵਿੰਧਿਆ ਹਿਮਾਚਲ, ਯਮੁਨਾ, ਗੰਗਾ, ਉਛਲ ਜਲਧੀ ਤਰੰਗਾ, ਇਹ ਹਿਮਾਚਲ ਵਿੰਧਿਆ ਦੇ ਤਬ ਸ਼ੁਭ ਨਾਮੇ ਜਾਗੇ, ਤਬ ਸ਼ੁਭ ਆਸ਼ੀਸ਼ ਮੰਗੇ, ਕਿ ਤੇਰੇ ਨਾਂ ਦੇ ਉੱਤੇ ਹੀ, ਉਹਨੂੰ ਰਾਜੇ ਨੂੰ ਕਹਿ ਰਿਹਾ ਜੀ, ਕਿ ਤੇਰੇ ਨਾਂ ਦੇ ਉੱਤੇ ਜਾਗਦੇ ਨੇ, ਤਬ ਸ਼ੁਭ ਆਸ਼ੀਸ਼ ਮੰਗੇ, ਕਿ ਤੇਰੇ ਤੋਂ ਹੀ ਉਹ ਅਸੀਸ ਮੰਗਦੇ ਨੇ, ਗਾਏ ਤਬ ਜੈ ਗਾਥਾ, ਤੇਰੀ ਵਿਕਟਰੀ ਕਹਿੰਦੇ ਨੇ ਕਿ ਜੈ ਹੋ ਜੈ ਹੋ ਜੈ ਹੋ, ਇਹ ਉਹਨੂੰ ਬਾਦਸ਼ਾਹ ਨੂੰ ਕਹਿ ਜੀ ਜੀ। ਹੁਣ ਜ਼ਾਹਰ ਹੈ ਕਿ ਵੀ ਅਖੀਰ ਵੀ ਅਗਲੇ 2 ਸੈਂਟੈਂਸ ਵੀ ਇਹੀ ਨੇ। ਸੋ ਅਖੀਰ 'ਚ ਜਦੋਂ ਉਹ ਜੈ ਹੈ ਜੈ ਹੈ ਜੈ ਹੈ ਜੈ 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 ਹੈ, ਇਹ ਉਹਨੂੰ ਬਾਦਸ਼ਾਹ ਨੂੰ ਕਹਿ ਰਿਹਾ ਕਿ ਤੇਰੀ ਜਿੱਤ ਹੋਏ, ਤੇਰੀ ਜਿੱਤ ਹੋਏ, ਤੇਰੀ ਜਿੱਤ ਹੋਏ ਜੀ। ਹੁਣ ਇਹਦੇ 'ਚੋਂ ਕਿਹੜਾ ਪ੍ਰਾਈਡ ਨੇਸ਼ਨ ਦਾ ਨਿਕਲ? ਔਰ ਇਹ ਗੱਲ ਖੁਸ਼ਵੰਤ ਸਿੰਘ ਕਹਿ ਰਿਹਾ, ਉਹ ਕਹਿੰਦਾ ਵੀ ਬੰਗਾਲੀ ਮੇਰੇ ਪਿੱਛੇ ਪੈ ਜਾਂਦੇ ਨੇ ਕਿ ਜੀ ਮੈਂ ਟੈਗੋਰ ਨੂੰ ਕੁਝ ਕਹਿ ਰਿਹਾ, ਪਰ ਇਹਦੇ ਨਾਲ ਤਾਂ ਕੋਈ ਸੰਬੰਧ ਹੀ ਨਹੀਂ ਹੈ ਨੇਸ਼ਨ ਦੇ ਪ੍ਰਾਈਡ ਦਾ। ਇਹ ਤਾਂ ਗੁਲਾਮੀ ਨੂੰ ਐਨਫੋਰਸ ਕਰਨ ਵਾਲਾ ਗੀਤ ਟੈਗੋਰ ਨੇ ਉਸ ਇੰਗਲੈਂਡ ਦੇ ਕਿੰਗ ਦੀ ਸਿਫਤ ਦੇ ਵਿੱਚ ਲਿਖਿਆ, ਕਿੰਗ ਜਾਂ ਕੁਈਨ ਜੋ ਵੀ ਉਦੋਂ ਸੀ, ਕਿ ਜੀ ਸਾਰਾ ਜਿਹੜਾ ਤੂੰ ਭਾਰਤ ਦੀ ਕਿਸਮਤ ਨੂੰ ਕੱਢਣ ਵਾਲਾ ਹੈ, ਇਹ ਸਾਰੇ ਜਿੰਨੇ ਪਹਾੜ, ਵਿੰਧਿਆ, ਹਿਮਾਚਲ, ਯਮੁਨਾ ਤੇ ਗੰਗਾ, ਇਹ ਨਹਿਰਾਂ ਜਿਹੜੀਆਂ ਨੇ, ਹਿਮਾਲਿਆ, ਇਹ ਸਾਰੇ ਤੇਰੇ ਗੀਤ ਗਾਉਂਦੇ ਨੇ, ਤੇਰੀ ਅਸੀਸ ਨਾਲ ਜਾਗਦੇ ਨੇ ਜੀ। ਸੋ ਜ਼ਾਹਰ ਹੈ ਕਿ ਵੀ ਇਹਨਾਂ ਦਾ ਪੁਆਇੰਟ ਇਹਦੇ 'ਚ ਠੀਕ ਹੈ ਕਿ ਵੀ ਉਹਦੇ 'ਚ ਵੀ ਜਿਹੜਾ
ਅੰਗਰੇਜ਼ ਉਸ ਰਾਜੇ ਦੇ ਗੁਣ ਗਾਇਨ 'ਚ ਲਿਖਿਆ ਸ਼ਬਦ ਤਾਂ ਭਾਰਤ ਇਸਤੇਮਾਲ ਕੀਤਾ ਗਿਆ। ਇਹਨਾਂ ਦਾ ਪੁਆਇੰਟ ਅਪਸੈਟ ਨਹੀਂ ਹੁੰਦਾ, ਪਰ ਇਹਨੂੰ ਮੈਂ ਇੱਕ ਹੋਰ ਪਰਸਪੈਕਟਿਵ 'ਚ ਦੇਖਣਾ ਚਾਹੁੰਦਾ ਵੀ ਇਹ ਕਿਹੜਾ ਪ੍ਰਾਈਡ ਕਾਂਗਰਸ ਲੈਂਦੀ ਹੈ ਕਿ ਇਹ 1929 'ਚ ਮਤਾ ਕਰਦੇ ਨੇ ਔਰ ਉਸ ਤੋਂ ਪਹਿਲਾਂ ਆਲਰੇਡੀ ਪੂਰੀ ਫਰੀडम ਦੇ ਲਈ 1850 ਦੇ ਵਿੱਚ ਭਾਈ ਮਹਾਰਾਜ ਸਿੰਘ ਜੀ ਉਹ ਪੂਰੀ ਮੂਵਮੈਂਟ ਖੜੀ ਕਰਦੇ ਨੇ। 1862-63 ਦੇ ਵਿੱਚ ਬਾਬਾ ਰਾਮ ਸਿੰਘ ਨਾਮਧਾਰੀ, ਫਿਰ 1912-13 ਦੇ ਵਿੱਚ ਗਦਰੀ ਬਾਬੇ ਜਿਨ੍ਹਾਂ ਦਾ ਕਲੀਅਰ ਨਾਅਰਾ ਹੈ ਕਿ ਵੀ ਇੱਥੋਂ ਬਾਹਰ ਨਿਕਲੋ ਜੀ। ਸੋ ਇਹ ਤਾਂ ਉਦੋਂ ਤੱਕ ਵੀ, ਉਦੋਂ ਤਾਂ ਗਾਂਧੀ ਜਦੋਂ ਗਦਰੀ ਬਾਬੇ ਗਦਰ ਮਚਾਉਣ ਲਈ ਗਏ ਸੀ ਇੱਥੋਂ ਅਮਰੀਕਾ ਕੈਨੇਡਾ ਛੱਡ ਕੇ, ਗਾਂਧੀ ਤਾਂ ਉਹਨਾਂ ਦਾ ਸਾਰਜਨ ਮੇਜਰ ਬਣਿਆ ਹੋਇਆ ਸੀ ਅਫਰੀਕਾ ਦੇ ਵਿੱਚ ਅੰਗਰੇਜ਼ਾਂ ਦਾ ਜੀ, ਉਹਨਾਂ ਦੀ ਜੁਲੂ ਵਾਰ ਦੇ ਵਿੱਚ ਔਰ ਦੂਸਰਿਆਂ 'ਚ ਅੰਗਰੇਜ਼ਾਂ ਦੀ ਮਦਦ ਕਰ ਰਿਹਾ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬਾਕੀ ਰਹੀ ਗੱਲ ਹਿੰਦੁਸਤਾਨ ਦੀ, ਉਹ ਇਹ ਕਹਿਣਾ ਚਾਹੁੰਦੇ ਨੇ ਵੀ ਇਹਦੇ 'ਚ ਵੀ ਹਿੰਦੁਸਤਾਨ ਨਹੀਂ ਵਰਤਿਆ ਗਿਆ। ਇੱਕ ਗੱਲ ਅਸੀਂ ਜ਼ਰੂਰ ਇਹ ਕਹਿਣੀ ਚਾਹਾਂਗੇ ਕਿ ਵੀ ਸ਼ਬਦ ਹਿੰਦੂ ਜਾਂ ਹਿੰਦੁਸਤਾਨ ਦਾ ਤਾਂ ਅਰਥ ਉਹੀ ਹੈ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੀ ਜਜਮੈਂਟ ਜਸਟਿਸ ਅਜੀਤ ਸਿੰਘ ਬੈਂਸ ਨੇ ਦਿੱਤਾ ਸੀ ਕਿ ਵੀ ਹਿੰਦੂ ਦਾ ਮਤਲਬ ਚੋਰ ਹੈ। ਔਰ ਇਹੀ ਗੱਲ ਉਹਨਾਂ ਦੇ ਦਇਆਨੰਦ ਹੋਏ, ਮਹਾਸ਼ਾ ਕ੍ਰਿਸ਼ਨ ਹੋਏ, ਉਹਨਾਂ ਸਾਰਿਆਂ ਨੇ ਕਹੀ। ਲੇਕਿਨ 5 ਸਦੀਆਂ ਪਹਿਲਾਂ ਇਹ ਸ਼ਬਦ ਹਿੰਦੁਸਤਾਨ ਦੇ ਤੌਰ ਦੇ ਉੱਤੇ ਜਿਹੜਾ ਹੈ ਉਹ ਮਸ਼ਹੂਰ ਹੋ ਚੁੱਕਾ ਸੀ। ਔਰ ਇਸ ਦਾ ਸਬੂਤ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਦੇਖਦੇ ਹਾਂ, ਜਦੋਂ ਕਿ ਗੁਰੂ ਸਾਹਿਬ ਇਹ ਫਰਮਾਉਂਦੇ ਨੇ ਜਦੋਂ ਬਾਬਰ ਦੇ ਹਮਲੇ ਦੇ ਵੇਲੇ ਕਿ ਉਹ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ, ਕਿ ਵੀ ਜੇ ਜੋ ਹਾਲਾਤ ਚੱਲ ਰਹੇ ਨੇ ਉਹਦੇ ਥੱਲੇ ਇਹ ਜਿਹੜਾ ਇੱਥੇ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਏਗਾ। ਸਰੀਰ ਜਿਹੜਾ ਹੈ ਜਿਸ ਨੂੰ ਕਾਇਆ ਨੂੰ ਵੀ ਕੱਪੜਾ ਵੀ ਕਿਹਾ ਅਧਿਆਤਮ ਦੇ ਅੰਦਰ ਕਈ ਥਾਂ, ਕਿ ਵੀ ਇਸ ਦਾ ਬਹੁਤ ਜ਼ਿਆਦਾ ਜਾਨੀ ਕੱਟ ਵੱਢ ਹੋਏਗੀ। ਔਰ ਅੱਜ ਜਿਹੜੇ ਇਸ ਮੁਲਕ ਦੇ ਵਸਿੰਦੇ ਆਪਣੇ ਪ੍ਰਾਈਡ ਨੂੰ, ਆਪਣੇ ਮਾਣ ਨੂੰ, ਆਪਣੇ ਆਚਰਣ ਨੂੰ, ਆਪਣੇ ਇਖਲਾਕ ਨੂੰ, ਕਿਉਂਕਿ ਉਸ ਤੋਂ ਪਹਿਲਾਂ ਇਹ ਤਲੰਗ ਰਾਗ ਦੇ ਵਿੱਚ ਲੰਮੀ ਗੁਰੂ ਸਾਹਿਬ ਨੇ ਪੂਰੀ ਤਫਸੀਲ ਦਿੱਤੀ ਕਿ ਵੀ ਕੀ ਹੋ ਰਿਹਾ। 4 ਚਫੇਰੇ ਇਹ ਜਿਨ ਉਪਾਈ ਰੰਗ ਰਵਾਈ, ਰੰਗ ਦੇ ਵਿੱਚ ਰੰਗੇ ਅਯਾਸ਼ੀ ਦੇ ਵਿੱਚ ਫਸੇ ਹੋਏ ਲੋਕ ਨੇ ਔਰ ਸਾਰੇ ਜਿਹੜੇ ਨੇ ਉਹ ਇਸ ਕਿਸਮ ਦੀ ਗਿਰਾਵਟ 'ਚ ਨੇ। ਔਰ ਨਤੀਜਾ ਇਹ ਹੈ ਕਿ ਵੀ ਇਸ ਦਾ ਨਤੀਜਾ ਫਿਰ ਇਹੀ ਹੋਏਗਾ ਕਿ ਅਲਟੀਮੇਟਲੀ ਜਿਹੜੀ ਇਨਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸੰਭਾਲ ਸੀ ਬੋਲਾ। ਸੋ ਹਿੰਦੁਸਤਾਨ ਸ਼ਬਦ ਇਸ ਬਾਣੀ ਦੇ ਵਿੱਚ ਇਸਤੇਮਾਲ ਹੋਇਆ, ਭਾਵੇਂ ਕਿ ਜਦੋਂ ਸ਼ੁਰੂਆਤ ਹੁੰਦੀ ਹੈ ਕਿਸੇ ਸ਼ਬਦ ਦੀ ਉਹਦਾ ਭਾਵ ਹੋਰ ਹੁੰਦਾ ਹੈ, ਸਮਾਂ ਪਾ ਕੇ ਉਸ ਦੇ ਅਰਥ, ਜਿਵੇਂ ਅਸੀਂ ਬਾਣੀ ਦੇ ਵਿੱਚ ਦੇਖਦੇ ਹਾਂ ਕਿ ਜਦੋਂ ਅਸੀਂ ਇਹ ਗੁਰਬਾਣੀ ਦਾ ਸ਼ਬਦ ਪੜ੍ਹਦੇ ਹਾਂ ਜਿਹਦੇ 'ਚ ਉਸ ਨੂੰ ਬਕਣਾ ਸ਼ਬਦ ਹੈ। ਹੁਣ ਬਕਣਾ ਸ਼ਬਦ ਅੱਜ ਅਸੀਂ ਬਕ ਨਾ ਕਰਦੇ ਨਾਲ ਕਿਸੇ ਨੂੰ ਕਹਿੰਦੇ ਹਾਂ ਕਿ ਵੀ ਮਾੜਾ ਸ਼ਬਦ ਹੈ ਜੀ। ਸੋ ਲੇਕਿਨ ਗੁਰਬਾਣੀ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਬਕਣਾ ਸ਼ਬਦ ਬੋਲਣ ਦੀ ਸੈਂਸ 'ਚ ਹੈ ਔਰ ਉਹਦੇ ਵਿੱਚ ਕਈ ਸ਼ਬਦ ਨੇ ਜਿਹੜੇ ਇਸ ਨੂੰ ਕੋਟ ਕਰਦੇ ਨੇ। ਸੋ ਬਕੋ ਸ਼ੁਭ ਰਚਨਾ, ਬਕੋ ਸ਼ੁਭ ਰਸਨਾ ਦੀਜੈ ਨਾਮ ਅਮੋਲ, ਕੋਈ ਜਨ ਹਰਸਿਓ ਦੇਵੈ ਜੋੜ। ਸੋ ਇਹ ਉੱਥੇ ਬਕਣਾ ਸ਼ਬਦ ਇੱਕ ਬੋਲਣ ਦੀ ਸੈਂਸ 'ਚ ਆਇਆ। ਤੀਸਰੀ ਜਿਹੜਾ ਪਾਰਟ ਉਹਨਾਂ ਨੇ ਅਖੀਰ ਦੇ ਵਿੱਚ ਇਹ ਐਡਵਾਈਸ ਕੀਤਾ ਕਿ ਇਸ ਨੂੰ ਇੰਡੀਆ ਹੀ ਕਿਹਾ ਜਾਏ। ਹਾਂ, ਇੰਡੀਆ ਵਾਲਿਆਂ ਦੀ ਐਡਵਾਈਸ ਠੀਕ ਹੈ ਜੀ ਕਿ ਉਹ ਇਹਨੂੰ ਇਹ ਵੀ ਨਾ ਅੰਗਰੇਜ਼ਾਂ ਦਾ ਦਿੱਤਾ। ਪ੍ਰਾਈਡ ਕਿਹੜਾ ਹੈ, ਚੀਜ਼ ਕਿਹੜੀ ਹੈ ਜਿਹਨੂੰ ਇਹ ਕਹਿੰਦੇ ਨੇ ਜੀ ਸਾਡੀ ਪ੍ਰਾਚੀਨ ਸੱਭਿਅਤਾ, ਸਾਡੀ ਹਿੰਦੂ ਸੱਭਿਅਤਾ, ਸਾਡੀ ਫਲਾਣੀ ਸੱਭਿਅਤਾ, ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਵੀ ਹੈ ਸਿੰਧੂ ਘਾਟੀ ਦੀ ਜਾਂ ਦੂਜੀ, ਉਹ ਵੀ ਉਹਨਾਂ ਦੀ ਹੈ ਜਿਹੜੇ ਡਰਾਵਰ ਨੇ ਅੱਜ ਸਾਊਥ ਦੇ ਵਿੱਚ ਭੇਜੇ ਹੋਏ, ਉਹਨਾਂ ਦਾ ਪ੍ਰਾਈਡ ਸੀ। ਇਸੇ ਤਰ੍ਹਾਂ ਜਿਹੜਾ ਥੋੜ੍ਹਾ ਬਹੁਤ ਹਿੰਦੁਸਤਾਨ ਜਾਂ ਭਾਰਤ ਜਾਂ ਇੰਡੀਆ, ਹੁਣ ਕੋਈ ਵੀ ਸ਼ਬਦ ਇਹਨਾਂ ਦੇ ਲਈ ਜਾਂ ਅੰਗਰੇਜ਼ੀ ਐਡਮਿਨਿਸਟ੍ਰੇਟਿਵ ਯੂਨਿਟ ਇਸਤੇਮਾਲ ਕਰ ਲਈਏ ਜੀ, ਉਸ ਦੇ ਵਿੱਚ ਜਿਹੜੀ ਪੁਰਾਤਨ ਪ੍ਰਾਈਡ ਦੀ ਗੱਲ ਹੈ ਉਹ ਬਹੁਤ ਸਾਰਾ ਬੋਧੀ ਰਾਜਿਆਂ ਦੇ ਵੇਲੇ ਦਾ। ਜਦੋਂ ਬੁੱਧ ਧਰਮ ਆਇਆ, ਬੁੱਧ ਧਰਮ ਦੇ ਵਿੱਚ ਬਰਾਬਰੀ ਦੇ, ਇੱਕ ਦੂਜੇ ਨੂੰ ਕੰਪੈਸ਼ਨ, ਦਇਆ ਕਰਨ ਦੇ ਤੱਤ ਸਨ ਜੀ। ਇਸ ਲਈ ਉਹ ਅਸ਼ੋਕ ਹੋਏ, ਕਨਿਸ਼ਕਾ ਹੋਏ ਜਾਂ ਹਰਸ਼ਵਰਧਨ ਹੋਏ, ਸਾਰੇ ਬੋਧੀ ਰਾਜੇ ਨੇ। ਸੋ ਇਹਨਾਂ ਦਾ ਹਿੰਦੂ ਥਾਟ ਦਾ ਕਿਹੜਾ ਸਵਰਨ ਯੁੱਗ ਹੈ, ਕਿਹੜੀ ਗੋਲਡਨ ਏਜ ਹੈ ਤੇ ਕਿਹੜਾ ਪ੍ਰਾਈਡ ਹੈ ਜਿਹਨੂੰ ਅੱਜ ਦੀ ਇਹ ਬੀਜੇਪੀ ਤੇ ਇਹ ਹਿੰਦੂਤਵੀ ਜਿਹੜੇ ਉਸੇ ਜਿਹੜਾ ਚੋਰ ਚੋਂ ਆਇਆ, ਟੈਗੋਰ ਭਾਰਤ ਵਰਤ ਰਿਹਾ ਅੰਗਰੇਜ਼ੀ ਬਾਦਸ਼ਾਹ ਦੇ ਗੁਣ ਗਾਇਨ ਕਰਨ ਲਈ, ਕਾਂਸਟੀਟਿਊਂਟ ਅਸੈਂਬਲੀ ਉਹਨੂੰ ਰਾਸ਼ਟਰੀ ਗਾਨ ਬਣਾ ਰਹੀ ਹੈ ਤੇ ਇਹ ਫੇਰ ਮੁੜ ਕੇ ਉਹਨੂੰ ਹਿੰਦੂਤਵਾ ਕਹਿ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਇੰਟਰਸਟਿੰਗ ਡਿਬੇਟ ਹੈ ਵਿਚ ਵਿਲ ਜਿਹੜੀ ਜਾਰੀ ਰਹੇਗੀ ਜੀ। ਤੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਲਿਖਿਆ ਔਰ ਬੜੀ ਥਾਟ ਪ੍ਰੋਵੋਕਿੰਗ
ਜੀ ਉਹਨਾਂ ਦੀ ਲਿਖਤ ਹੁੰਦੀ ਹੈ। ਜੀ ਧੰਨਵਾਦ। ਜੀ ਡਾਕਟਰ ਸਾਹਿਬ ਵੇਲਾ ਬ੍ਰੇਕ ਦਾ ਵੀਰ, ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।